ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ ਤੇ ਅੱਜ ਫਿਰ ਅਸੀਂ ਇਮਾਨਦਾਰ ਦੇ ਅਖਤਿਆਰ ਦੇ ਬਾਰੇ ਗੱਲ ਕਰਾਂਗੇ। ਤੇ ਅੱਜ ਅਸੀਂ ਬਾਈਬਲ ਮੁਕੱਦਸ ਦੇ ਵਿੱਚੋਂ ਖਰੂਜ 14 ਬਾਬ ਉਹਦੀ 15ਵੀਂ ਐਤ ਵੇਖਾਂਗੇ। ਤੇ ਖੁਦਾ ਦੇ ਕਲਾਮ 'ਚ ਇੰਜ ਲਿਖਿਆ ਹੈ, ਖੁਦਾਵੰਦ ਖੁਦਾ ਨੇ ਮੂਸਾ ਨੂੰ ਆਖਿਆ, ਤੂੰ ਕਿਉਂ ਮੇਰੇ ਅੱਗੇ ਫਰਿਆਦ ਕਰਨਾ ਪਿਆ। ਦੋਸਤੋ, ਭੈਣੋ ਤੇ ਭਰਾਓ, ਇਹ ਗੱਲ ਉਦੋਂ ਕਹੀ ਖੁਦਾ ਨੇ ਜਦੋਂ ਬਣੀ ਇਸਰਾਈਲ ਲਾਲ ਸਮੁੰਦਰ ਬਹਿਰੇ ਕੁਲਜ਼ਮ ਦੇ ਕੋਲ ਹੈ। ਮੁਲਕੇ ਮਿਸਰ ਚੋਂ ਨਿਕਲ ਕੇ ਆ ਗਏ ਨੇ ਤੇ ਇੰਜ ਹੋਇਆ ਕਿ ਅੱਗੇ ਸਮੁੰਦਰ ਹੈ ਤੇ ਪਿੱਛੇ ਫਿਰੌਨ ਦੀਆਂ ਫੌਜਾਂ ਨੇ ਤੇ ਬਣੀ ਇਸਰਾਈਲ ਡਰ ਗਏ ਨੇ। ਅੱਗੇ ਮੌਤ ਨਜ਼ਰ ਆਉਂਦੀ ਏ, ਪਿੱਛੇ ਵੀ ਮੌਤ ਹੈ, ਜਾਣ ਤੇ ਜਾਣ ਕਿੱਥੇ। ਇੰਨੇ ਡਰੇ ਨੇ, ਮੂਸਾ ਨੂੰ ਆਖਣ ਲੱਗੇ, ਮੂਸਾ, ਮੁਲਕੇ ਮਿਸਰ 'ਚ ਕਬਰਾਂ ਕੋ ਨਹੀਂ ਹਨ, ਇੱਥੇ ਬਿਆਬਾਨ 'ਚ ਅਸੀਂ ਮਰਨ ਲੱਗੇ ਹਾਂ, ਸਾਨੂੰ ਇੱਥੇ ਮਾਰਨ ਲਈ ਤੂੰ ਲੈਂਦਾ। ਅੱਗੇ ਸਮੁੰਦਰ ਹੈ, ਪਿੱਛੇ ਫੌਜਾਂ ਨੇ, ਉਹ ਤੇ ਹਥਿਆਰ ਲੈ ਕੇ ਆ ਗਏ ਨੇ ਤੇ ਸਾਡੇ ਕੋਲ ਕੀ ਹੈ। ਬੜਾ ਬਣੀ ਇਸਰਾਈਲ ਇਹਦੇ ਤੇ ਬੋਲੇ। ਤੇ ਮੈਂ ਅਗਰ ਦੂਜੇ ਲਫ਼ਜ਼ਾਂ 'ਚ ਕਹਾਂ ਤੇ ਉਹ ਮੁਲਕੇ ਮਿਸਰ 'ਚੋਂ ਆ ਕੇ ਪਛਤਾਏ ਕਿ ਚੰਗਾ ਸੀ ਅਸੀਂ ਜ਼ਿੰਦਾ ਤੇ ਰਹਿੰਦੇ, ਚਲੋ ਮਿਸਰੀਆਂ ਦੀ ਖਿਦਮਤ ਕਰਦੇ। ਜਦੋਂ ਉਹਦੇ ਨਾਲ ਬੜਬੜਾਏ ਤੇ ਮੂਸਾ ਵੀ ਥੋੜਾ ਜਿਹਾ ਅੰਦਰੋਂ ਹਿੱਲਿਆ ਕਿ ਮੈਂ ਕੀ ਕਰਾਂ। ਖੁਦਾ ਦੀ ਹਜ਼ੂਰੀ 'ਚ ਆਇਆ, ਲੇਕਿਨ ਪਹਿਲੋਂ ਉਹਨਾਂ ਨੂੰ ਕੀ ਆਂਦਾ, ਜ਼ਰਾ ਗੌਰ ਨਾਲ ਸੁਣੋ। ਕਹਿੰਦਾ, ਚੁੱਪ ਕਰੋ, ਬੜਬੜਾਓ ਨਹੀਂ, ਚੁੱਪ ਕਰੋ, ਚੁੱਪ ਕਰੋ ਤੇ ਅੱਜ ਤੁਸੀਂ ਖੁਦਾ ਦੀ ਨਜਾਤ ਵੇਖੋਗੇ, ਖੁਦਾ ਦਾ ਕੰਮ ਵੇਖੋਗੇ। ਚੁੱਪਚਾਪ ਖੜੇ ਹੋ ਜਾਓ। ਯਾਦ ਰੱਖੋ, ਇਹ ਜਿਹੜੇ ਫਿਰੌਨ ਦੇ ਲੋਕ ਆਂਡੇ ਨੇ, ਇਹ ਮਿਸਰੀ ਆਉਂਦੇ ਨੇ ਲੜਨ ਲਈ, ਇਹ ਅੱਜ ਤੁਸੀਂ ਵੇਖ ਲਓਗੇ ਤੇ ਬਾਅਦ ਚ ਨਹੀਂ ਵੇਖੋਗੇ। ਲੇਕਿਨ ਚੁੱਪਚਾਪ ਖੜੇ ਹੋ ਜਾਓ, ਚੁੱਪ ਕਰਕੇ ਖੜੇ ਹੋ ਜਾਓ। ਤੇ ਮੈਂ ਅੱਜ ਤੁਹਾਨੂੰ ਇਹ ਦੱਸਣਾ ਚਾਹਨਾ, ਅੱਜ ਦੇ ਇਮਾਨਦਾਰ ਦੇ ਅੰਦਰ ਵੀ ਇੰਜ ਦੇ ਹਾਲਾਤ ਆਉਂਦੇ ਨੇ। ਜਦੋਂ ਕੁਝ ਨਜ਼ਰ ਨਹੀਂ ਆਉਂਦਾ ਤੇ ਉਹ ਚੁੱਪ ਨਹੀਂ ਕਰਦਾ, ਆਪਣੇ ਦਿਲ ਦੇ ਖਿਆਲ ਲਾਉਂਦਾ ਰਹਿੰਦਾ, ਸੋਚਾਂ 'ਚ ਪਿਆ ਰਹਿੰਦਾ, ਅੱਛਾ ਮੈਂ ਇੰਜ ਕਰਾਂ ਤੇ ਆ ਹੋ ਜੇ, ਮੈਂ ਇੰਜ ਕਰਾਂ ਤੇ ਆ ਹੋ ਜੇ। ਲੇਕਿਨ ਚੁੱਪ ਕਰਕੇ ਖਲੋਂਦਾ ਨਹੀਂ ਤੇ ਖੁਦਾ ਨੂੰ ਮੌਕਾ ਨਹੀਂ ਦਿੰਦਾ। ਬਾਈਬਲ ਕਹਿੰਦੀ ਏ ਕਿ ਜਦੋਂ ਮੂਸਾ ਨੇ ਕਿਹਾ ਕਿ ਚੁੱਪ ਕਰਕੇ ਖੜੇ ਹੋ ਜਾਓ, ਬੋਲੋ ਨਾ, ਤੇ ਖੁਦਾ ਦੀ ਹਜ਼ੂਰੀ 'ਚ ਮੂਸਾ ਗਿਆ ਤੇ ਖੁਦਾ ਮੂਸਾ ਨੂੰ ਕੀ ਆਂਦਾ, ਜ਼ਰਾ ਗੌਰ ਨਾਲ ਸੁਣੋ। ਇਹ ਵੀ ਮੈਂ ਗੱਲ ਕਹੀ ਹੈ। ਖੁਦਾ ਮੂਸਾ ਨੂੰ ਆਂਦਾ, ਤੂੰ ਮੇਰੇ ਅੱਗੇ ਫਰਿਆਦ ਕਿਉਂ ਕਰਨ ਰਿਹਾ ਹੈ। ਇਹ ਬਣੀ ਇਸਰਾਈਲ ਨੂੰ ਕਹਿ ਅੱਗੇ ਵਧਣ ਤੇ ਤੂੰ ਆਪਣਾ ਹੱਥ ਵਧਾ। ਇਹ ਜਿਹੜੀ ਤੇਰੇ ਹੱਥ 'ਚ ਛੜੀ ਹੈ ਨਾ, ਅਖਤਿਆਰ ਵਾਲੀ, ਇਹ ਸਮੁੰਦਰ ਤੇ ਵਧਾ। ਉਹਨੇ ਕਿਹਾ ਅੱਛਾ। ਤੇ ਇੰਜ ਹੋਇਆ, ਲੋਕ ਚੁੱਪ ਹੋ ਗਏ ਤੇ ਉਹਨੇ ਆਪਣੀ ਸੋਟੀ ਜਿਹੜੀ ਉਹਦੇ ਹੱਥ ਸੀ ਨਾ, ਉਹਨੇ ਸਮੁੰਦਰ ਵੱਲ ਵਧਾਈ। ਕਿਉਂ? ਉਹਨੂੰ ਪਤਾ ਹੀ ਨਹੀਂ ਸੀ ਕਿ ਮੈਂ ਕੀ ਕਰਾਂ। ਤੇ ਖੁਦਾ ਨੇ ਉਹਨੂੰ ਕਿਹਾ, ਇੰਜ ਕਰ, ਤੈਨੂੰ ਸਮਝ, ਤੇਰੇ ਕੋਲ ਅਖਤਿਆਰ ਹੈ, ਤੈਨੂੰ ਇਸਤੇਮਾਲ ਕਰਨਾ ਨਹੀਂ ਆਉਂਦਿਆ, ਤੂੰ ਜ਼ਰਾ ਇਸਤੇਮਾਲ ਤੇ ਕਰ। ਇਹ ਲੋਕਾਂ ਨੂੰ ਚੁੱਪ ਕਰਾ ਬੜਾਉਂਦੇ ਨੇ ਤੇ ਖੁਦਾ ਗੁੱਸਾ ਹੁੰਦਾ, ਖੁਦਾ ਨੂੰ ਗੁੱਸਾ ਹੁੰਦਾ। ਤੇ ਅੱਜ ਵੀ ਜਦੋਂ ਅਸੀਂ ਬੜਾਉਂਦੇ ਹਾਂ ਤੇ ਖੁਦਾ ਨੂੰ ਗੁੱਸਾ ਆਉਂਦਾ। ਇਹ ਖੁਦਾ ਦੇ ਹਜ਼ੂਰ ਗੁਨਾਹ ਹੈ, ਬੜਾਉਣਾ ਗੁਨਾਹ ਹੈ। ਲੇਕਿਨ ਖੁਦਾ ਦਾ ਬੰਦਾ ਮੂਸਾ ਖੁਦਾ ਦੀ ਗੱਲ ਸੁਣ ਕੇ ਆਪਣਾ ਹੱਥ ਜਿਹੜਾ ਖੁਦਾ ਨੇ ਅਖਤਿਆਰ ਦਿੱਤਾ ਸੀ ਉਹਨੂੰ, ਸਟਿਕ ਦਾ, ਉਹੀ ਸਟਿਕ, ਉਹੀ ਸੋਟੀ ਜਿਹੜੀ ਸੱਪ ਬਣ ਗਈ ਸੀ। ਤੇ ਫਿਰ ਉਹਨੇ ਪੂਛਲ ਵੱਲੋਂ ਫੜੀ ਤੇ ਦੁਬਾਰਾ ਉਹ ਸੋਟੀ ਬਣ ਗਈ। ਉਹੀ ਸੋਟੀ ਉਹਦੇ ਕੋਲ ਸੀ। ਯਾਦ ਰੱਖੋ, ਮੈਂ ਇਹ ਵੀ ਦੱਸਣਾ ਚਾਹਨਾ, ਇਹ ਸੋਟੀ ਬਾਗੇ ਅਦਨ ਦੇ ਵਿੱਚ ਆਦਮ ਨੂੰ ਖੁਦਾ ਨੇ ਦਿੱਤੀ ਹੋਈ ਸੀ। ਇਹ ਅਖਤਿਆਰ ਸੀ ਉਹਦੇ ਕੋਲ।
ਤੇ ਜਦੋਂ ਉਹ ਇਖਤਿਆਰ ਲਿਆ ਤੇ ਆ ਗਿਆ, ਤੇ ਇਹ ਸੋਟੀ ਜਿਹੜੀ ਸੀ ਆਦਮ ਤੋਂ ਅੱਗੇ ਆਉਂਦੀ ਏ ਨਬੀਆਂ ਦੇ ਕੋਲ। ਮੈਂ ਬਾਈਬਲ ਦੇ ਵਿੱਚੋਂ ਦੱਸਾਂ, ਤੇਰੀ ਤਰਤੀਬ ਨਾਲ ਦੁਬਾਰਾ ਪੈਗਾਮ ਇੱਕ ਦੱਸਾਂਗਾ ਕਿ ਇਹ ਕਿਵੇਂ ਕਿਵੇਂ ਆਈ ਏ, ਕਿਹੜੇ ਨਬੀ ਕੋਲ ਆਈ ਏ, ਤੇ ਕਿਹੜੇ ਖੁਦਾ ਦੇ ਬੰਦੇ ਕੋਲ ਆਈ ਏ। ਤੇ ਫਿਰ ਅੱਗੇ ਇਬਰਾਹਿਮ ਦੀ ਤੀਸਰੀ ਬੀਵੀ ਤੋਂ ਯਤਰੂ ਕਾਹਿਨ ਸੀ, ਜਿਹਦੇ ਕੋਲੇ ਸੋਟੀ ਸੀ, ਕਿ ਇਬਰਾਹਿਮ ਮਰਨ ਲੱਗਿਆ ਤੇ ਉਹਨਾਂ ਦੇ ਘਰ ਤੇ ਸੀ, ਤੀਸਰੀ ਬੀਵੀ ਦੇ ਕੋਲ ਸੀ, ਤੇ ਉਹ ਸੋਟੀ ਉਹਦੇ ਕੋਲ ਹੀ ਰਹਿ ਗਈ ਸੀ। ਤੇ ਉਹ ਸੋਟੀ ਜਿਹੜੀ ਏ ਉਹ ਫਿਰ ਮੂਸਾ ਦੇ ਕੋਲ ਆਈ। ਕਿਉਂ? ਈਮਾਨ ਰੱਖਦੇ ਹਨ, ਯਕੀਨ ਵੀ ਰੱਖਦੇ ਹਨ ਕਿ ਇਹ ਸੋਟੀ ਲੈ ਕੇ ਜਦੋਂ ਜਾਂਦੇ ਆ ਤੇ ਕੋਈ ਸੱਪ ਠੂੰਹਾਂ ਲਾਗੇ ਨਹੀਂ ਆਉਂਦਾ, ਨਾ ਕੋਈ ਜੰਗਲੀ ਜਾਨਵਰ ਆਉਂਦਾ ਹੈ, ਤੇ ਅਸੀਂ ਫਤਿਹ ਪਾਉਂਦੇ ਹਾਂ, ਤੇ ਜਿੱਧਰ ਜਾਂਦੇ ਆ ਫਤਿਹ ਪਾਉਂਦੇ ਜਾਂਦੇ ਆ, ਕੋਈ ਜਾਨਵਰ ਸਾਨੂੰ ਤੰਗ ਨਹੀਂ ਕਰਦਾ। ਤੇ ਇਹ ਸੋਟੀ ਫੜਨ ਦਾ ਉਹਨਾਂ ਦਾ ਯਕੀਨ ਤੇ ਈਮਾਨ ਸੀ, ਇਹੋ ਹੀ ਇਖਤਿਆਰ ਸੀ। ਤੇ ਇਹੋ ਹੀ ਸੋਟੀ ਮੂਸਾ ਦੇ ਕੋਲ ਆ ਗਈ, ਤੇ ਮੂਸਾ ਇਹੋ ਹੀ ਸੋਟੀ ਨਾਲ ਅੱਜ ਬਹਿਰੇ ਕੁਲਜ਼ਮ ਨੂੰ 2 ਹਿੱਸੇ ਕਰਨ ਲੱਗਾ, ਲਾਲ ਸਮੁੰਦਰ ਨੂੰ 2 ਹਿੱਸੇ ਕਰਨ ਲੱਗਾ। ਤੇ ਬਾਈਬਲ ਆਂਦੀ ਏ ਖੁਦਾ ਦਾ ਕੰਮ ਕਰਨ ਦਾ ਤਰੀਕਾ ਵੇਖੋ। ਪਿੱਛੇ ਫੌਜਾਂ ਨਜ਼ਰ ਆਉਂਦੀਆਂ ਨੇ, ਬਣੀ ਇਸਰਾਇਲ ਡਰੇ ਹੋਏ ਨੇ, ਤੇ ਮੂਸਾ ਸੋਟੀ ਅੱਗੇ ਕਰਦਾ ਹੈ। ਤੇ ਬਾਈਬਲ ਕਹਿੰਦੀ ਹੈ ਖੁਦਾ ਨੇ ਇੰਨੀ ਤੇਜ਼ ਹਵਾ ਚਲਾਈ, ਹਵਾ ਉੱਤੇ ਵੀ ਹੁੰਦੀ ਏ ਤੇ ਥੱਲੇ ਵੀ ਹੁੰਦੀ ਏ, ਲੇਕਿਨ ਥੱਲੇ ਜਿਹੜੀ ਹਵਾ ਚੱਲਦੀ ਏ ਉਹ ਪੱਥਰ ਰੋੜਾ ਉਡਾਉਂਦੀ ਏ ਤੇ ਮਿੱਟੀ ਉਡਾਉਂਦੀ ਏ ਨਹੀਂ, ਤੇ ਪੱਥਰਾਂ ਵੀ ਚੁੱਕ ਸੁੱਟਦੀ ਏ। ਉਹ ਹਵਾ ਜਿਹੜੀ ਤੇਜ਼ ਸੀ ਨਾ ਉਹ ਚਲਾਈ, ਤੇ ਪਾਣੀ ਨੂੰ ਉਹਨੇ ਇੱਕ ਪਾਸੇ ਕਰਤਾ, ਇੰਨੀ ਸਪੀਡ ਨਾਲ ਹਵਾ ਚੱਲਣ ਡਈ। ਲੇਕਿਨ ਮੈਂ ਕਿਹਾ ਵੀ ਦੱਸਣਾ ਵਾ, ਬਣੀ ਇਸਰਾਇਲ ਦਾ ਨੁਕਸਾਨ ਕੋਈ ਨਹੀਂ ਹੋਇਆ। ਉਹ ਹਵਾ ਨੂੰ ਉਹਨਾਂ ਵੀ ਬਰਦਾਸ਼ਤ ਕੀਤਾ ਹੈ, ਬੱਚਿਆਂ ਉਹਦੇ, ਜਾਨਵਰਾਂ ਉਹਨਾਂ ਦੇ ਨੇ, ਇਸ ਲਈ ਕਿ ਇੰਨੀ ਤੇਜ਼ ਹਵਾ ਹੈ ਕਿ ਬੰਦੇ ਚੁੱਕ ਸੁੱਟਦੀ। ਉਹ ਪਾਣੀ ਨੂੰ ਜਿਹੜੀ ਕਰਨ ਡਈ ਸੀ ਇੰਨੇ ਪਾਸੇ ਧਿੱਕ ਕੇ ਲੈ ਗਈ ਏ, ਤੇ ਉਹਦਾ ਹਾਲ ਕੀ ਹੋਏਗਾ। ਲਿਹਾਜ਼ਾ ਉਹਨੇ ਕੀ ਕੀਤਾ ਕਿ ਬਣੀ ਇਸਰਾਇਲ ਨੇ ਆਪਣਾ ਆਪ ਸਾਂਭਿਆ, ਤੇ ਉਹਦੇ ਨਾਲ ਜਦੋਂ ਪਾਣੀ 2 ਹਿੱਸੇ ਹੋ ਗਿਆ, ਉਹ ਵਹਾਅ ਦੇ ਨਾਲ ਵਿਚਕਾਰੋਂ 2 ਟੋਟੇ ਹੋ ਗਿਆ, ਤੇ ਬਣੀ ਇਸਰਾਇਲ ਸਾਫ਼ ਲੰਘ ਹੈ। ਲੇਕਿਨ ਮੂਸਾ ਨੂੰ ਵੀ ਐਸ ਅਖਤਿਆਰ ਦਾ ਨਹੀਂ ਪਤਾ, ਤੇ ਖੁਦਾ ਬੜੇ ਆਰਾਮ ਨਾਲ ਉਹਨੂੰ ਆਂਦਾ, ਮੂਸਾ ਤੂੰ ਮੇਰੇ ਕੋਲ ਸਵਾਲ ਲੈ ਕੇ ਆਇਆ, ਮੇਰੇ ਕੇ ਫਰਿਆਦ ਕਰਨ ਡਿਆ ਕਿ ਮੈਂ ਕੀ ਕਰਾਂ, ਤੇਰੇ ਕੋਲ ਅਖਤਿਆਰ ਹੈ। ਤੇ ਮੈਂ ਅੱਜ ਇਹ ਦੱਸਣਾ ਚਾਹਨਾ, ਇਮਾਨਦਾਰਾਂ ਦੇ ਕੋਲ ਅਖਤਿਆਰ ਹੁੰਦਾ ਹੈ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਬਾਜ਼ ਔਕਾਤ। ਤੇ ਇਸ ਲਈ ਇਮਾਨਦਾਰ ਆਪਣਾ ਅਖਤਿਆਰ ਇਸਤੇਮਾਲ ਕਰਨ, ਜਿਹੜਾ ਖੁਦਾਵੰਦ ਯਸੂ ਨੇ ਉਹਨਾਂ ਨੂੰ ਦਿੱਤਾ ਹੈ, ਕਿ ਸੱਪਾਂ ਤੇ ਬਿੱਛੂਆਂ ਨੂੰ, ਠੂਹਿਆਂ ਨੂੰ ਕੁਚਲਣ, ਉਹਨਾਂ ਨੂੰ ਫੇਣ, ਉਹਨਾਂ ਨੂੰ ਮਾਰਨ, ਤੇ ਦੁਸ਼ਮਣ ਦੀ ਸਾਰੀ ਕੁਦਰਤ ਤੇ ਗਾਲਬ ਆਉਣ। ਤੇ ਯਾਦ ਰੱਖੋ, ਅਬਲੀਸ ਸਾਡਾ ਕੁਝ ਨਹੀਂ ਵਿਗਾੜ ਸਕਦਾ, ਯਸੂ ਸਾਡੇ ਨਾਲ ਹੈ। ਯਸੂ ਕਹਿੰਦਾ ਮੈਂ ਦੁਨੀਆ ਦੇ ਆਖਰ ਤੱਕ ਤੁਹਾਡੇ ਨਾਲ ਆ, ਤੇ ਨਾਲ ਆਂਦਾ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। ਇਸ ਲਈ ਖੁਦਾ ਦੇ ਵਾਅਦਿਆਂ ਨੂੰ ਯਾਦ ਰੱਖੋ ਤੇ ਦਲੇਰ ਹੋ ਕੇ ਕੰਮ ਕਰੋ, ਅਬਲੀਸ ਦਾ ਮੁਕਾਬਲਾ ਕਰੋ। ਸਾਡੀ ਜੰਗ ਰੂਹਾਨੀ ਹੈ, ਸਾਡੀ ਜੰਗ ਜਿਸਮਾਨੀ ਨਹੀਂ। ਇਸ ਲਈ ਜਿਹੜੀਆਂ ਬਦਰੂਆਂ ਨੇ, ਮੁਅੱਕਲ ਨੇ, ਸ਼ੈਤਾਨੀ ਤਾਕਤਾਂ ਨੇ, ਤੇ ਦੁਸ਼ਮਣ ਸਾਡੇ, ਉਹਨਾਂ ਦਾ ਸਰ, ਉਹਨਾਂ ਦੇ ਸਿਰ ਨੂੰ ਫੇਂਦੇ ਜਾਈਏ, ਉਹਨਾਂ ਨੂੰ ਸ਼ਿਕਸਤ ਦਿੰਦੇ ਜਾਈਏ, ਯਸੂ ਦੇ ਵਿੱਚ ਹੋ ਕੇ, ਯਸੂ ਦੇ ਨਾਲ ਹੋਵਾਂਗੇ ਤੇ ਫਤਿਹ ਹੋਏਗੀ। ਸਾਡਾ ਈਮਾਨ ਤੇ ਸਾਡਾ ਯਕੀਨ ਯਸੂ ਤੇ ਆ, ਤੇ ਅਸੀਂ ਫਾਤਿਹ ਹੋਵਾਂਗੇ। ਖੁਦਾ ਤੁਹਾਨੂੰ ਫਤਿਹ ਨਾਲ ਹਮਕਨਾਰ ਕਰੇ, ਤੇ ਐਸੇ ਤਰੀਕੇ ਨਾਲ ਅਮਲ ਕਰਨ ਦੀ ਤੌਫੀਕ ਦੇਵੇ। ਤੇ ਅਸੀਂ ਅੱਜ ਦੇ ਇਸ ਪੈਗਾਮ ਨੂੰ ਰੋਕਾਂਗੇ ਕਿ ਟਾਈਮ ਜ਼ਿਆਦਾ ਹੋ ਗਿਆ, ਤੇ ਅਸੀਂ ਅੱਗੋਂ ਫਿਰ ਇਹਦੇ ਬਾਰੇ ਸਿੱਖਾਂਗੇ ਕਿ ਇਮਾਨਦਾਰ ਦਾ ਅਖਤਿਆਰ ਕੀ ਹੈ, ਤੇ ਕਿੱਥੇ ਉਹਨੂੰ ਪਤਾ ਲੱਗਦਾ ਖੁਦਾ ਕਹਿੰਦਾ ਅੱਗੇ ਵੱਧ ਤੇ ਆ ਕਰ। ਤੇ ਇਹਦੇ ਬਾਰੇ ਅਸੀਂ ਸਿੱਖਦੇ ਜਾਵਾਂਗੇ ਕਿੱਥੇ ਕਿੱਥੇ ਇਮਾਨਦਾਰ ਖੁਦਾ ਦਾ ਇਸਤੇਮਾਲ ਕਰਦਾ ਆਇਆ, ਤੇ ਅੱਜ ਵੀ ਕਈਆਂ ਨੂੰ ਨਹੀਂ ਪਤਾ ਲੱਗਦਾ। ਇਸ ਲਈ ਇਮਾਨਦਾਰ ਇਖਤਿਆਰ ਦਾ ਇਸਤੇਮਾਲ ਕਰੇ ਤੇ ਫਤਿਹ ਪਾਏ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।